ਜੀ। ਅਗਲੀ ਗੱਲ ਕਰੀਏ ਆਪਣੇ ਗੁਆਂਢੀ ਸੂਬੇ ਓਰੇਗਨ ਤੋਂ ਆ ਰਹੀ ਆ, ਜਿੱਦਾਂ ਕੈਲੀਫੋਰਨੀਆ ਦੇ ਵਿੱਚ ਵਾਈਲਡ ਫਾਇਰਸ ਨੇ ਹੜਕੰਪ ਮਚਾਇਆ ਰੱਖਿਆ ਸੀ। ਓਰੇਗਨ ਵੀ ਇਸੇ ਤਰੀਕੇ ਨਾਲ ਵਾਈਲਡ ਫਾਇਰਸ ਤੋਂ ਜੂਝ ਰਿਹਾ ਆ। ਕੈਲੀਫੋਰਨੀਆ ਆਪਣੀਆਂ 5 ਜਿਹੜੀਆਂ ਸਟ੍ਰਾਈਕ ਟੀਮਸ ਆ, ਉਹ ਓਰੇਗਨ ਦੇ ਵਿੱਚ ਲੱਗੀਆਂ ਵਾਈਲਡ ਫਾਇਰਸ ਅੱਗਾਂ ਆ, ਉਸ ਨੂੰ ਬੁਝਾਉਣ ਦੇ ਲਈ ਘੱਲਣ ਜਾ ਰਿਹਾ ਹੈਗਾ ਆ। ਓਰੇਗਨ ਦੇ ਫਾਇਰ ਫਾਈਟਰਸ ਇਸ ਟਾਈਮ ਵੱਖ-ਵੱਖ ਅੱਗਾਂ ਨੂੰ ਕਾਬੂ ਪਾਉਣ ਦੇ ਵਿੱਚ ਲੱਗੇ ਹੋਏ ਨੇ। ਓਰੇਗਨ ਸਟੇਟ ਫਾਇਰ ਮਾਰਸ਼ਲ ਆਫਿਸ ਨੇ ਸਟ੍ਰਾਈਕ ਟੀਮਸ ਦੀ ਮੰਗ ਕੀਤੀ ਸੀ 14 ਅਗਸਤ ਨੂੰ, ਜਿਸ ਦੇ ਉੱਤੇ ਕੈਲੀਫੋਰਨੀਆ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਦੀਆਂ 5 ਟੀਮਾਂ ਨੂੰ ਹਰੀ ਝੰਡੀ ਜਿਹੜੀ ਆ ਉਹ ਦੇ ਦਿੱਤੀ ਹੈਗੀ ਆ। ਕੈਸਕੇਡਸ ਦੇ ਸਲੋਪ ਦੇ ਉੱਤੇ ਵੈਸਟ ਵਾਲੇ ਪਾਸੇ ਇਸ ਟਾਈਮ ਕਈ ਅੱਗਾਂ ਓਰੇਗਨ ਦੇ ਵਿੱਚ ਲੱਗੀਆਂ ਪਈਆਂ ਨੇ। ਇਹ ਆਪਣੇ ਜਿਹੜੇ ਸਰੋਤੇ ਦਰਸ਼ਕਾਂ ਨੂੰ ਦੱਸ ਦਈਏ, ਜਿਹੜੇ ਤਾਂ I-5 ਦੇ ਉੱਤੇ ਟਰੈਵਲ ਕੀਤਾ ਆ, ਜਿਨ੍ਹਾਂ ਨੇ ਓਰੇਗਨ ਦੇ ਵਿੱਚ, ਉਹਨਾਂ ਨੂੰ ਪਤਾ ਆ ਵੀ 5 ਦੇ ਆਲੇ ਦੁਆਲੇ ਸਾਰੇ ਹੀ ਪਾਸੇ ਤਕਰੀਬਨ ਬਹੁਤ ਘੱਟ ਸ਼ਹਿਰ ਆਉਂਦੇ ਆ, ਵਿਚਾਲੇ ਜੰਗਲਾਤ ਹੀ ਜੰਗਲਾਤ ਆ। ਕਾਫੀ ਜ਼ਿਆਦਾ ਜਿਹੜਾ ਉੱਥੇ ਟਰੀਜ਼ ਆ, ਤੇ ਇਸ ਵਾਰ ਵੈਜੀਟੇਟਿਵ ਗਰੋਥ ਬਹੁਤ ਆ। ਬਰਸ਼ ਜਿਹੜੀਆਂ ਉਹ ਬਹੁਤ ਹੋਈਆਂ ਹੋਣੀਆਂ, ਤੇ ਅੱਗਾਂ ਦੇ ਵੀ ਚਾਂਸ ਜਿਹੜੇ ਆ ਉਨੇ ਹੀ ਲੱਗੇ ਪਏ ਆ। ਸੋ 5 ਟੀਮਾਂ ਕੈਲੀਫੋਰਨੀਆ ਦੀਆਂ ਓਰੇਗਨ ਦੇ ਵਿੱਚ ਅੱਗਾਂ ਬੁਝਾਉਣ ਦੇ ਲਈ ਜਾਣਗੀਆਂ। ਜੀ। ਅਗਲੀ ਖਬਰ ਵੱਲ ਚਲੀਏ ਤੇ ਇੱਕ ਵਾਰੀ ਫੇਰ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਬਹੁਤ ਹੀ ਜਿਹੜੀ ਆ ਖਤਰਨਾਕ ਹੀਟ ਵੇਵ ਆਈ ਆ। ਪੀਕ ਟੈਂਪਰੇਚਰ 107 ਡਿਗਰੀ ਤੱਕ ਪਹੁੰਚ ਸਕਦਾ ਹੈਗਾ। ਅੱਜ ਸਿਆਰਾ ਨਵਾਡਾ ਦੀਆਂ ਜੋ ਪਹਾੜੀਆਂ ਆ, ਉੱਥੇ ਥੰਡਰ ਸਟੋਰਮ ਬਹੁਤ ਹੋਏ ਹੈਗੇ ਆ। ਸੋ ਵੈਲੀ ਦੇ ਵਿੱਚ 104 ਤੋਂ ਲੈ ਕੇ 107 ਡਿਗਰੀ ਤੱਕ ਟੈਂਪਰੇਚਰ ਪਹੁੰਚਿਆ ਹੈਗਾ ਆ। ਸੋ ਇਹ ਬੁੱਧਵਾਰ, ਵੀਰਵਾਰ ਤੇ ਫਰਾਈਡੇ ਨੂੰ ਜਿਹੜਾ ਟੈਂਪਰੇਚਰ ਆ ਉਹ ਡਾਊਨ ਜਾਣਾ ਸ਼ੁਰੂ ਹੋਊਗਾ। ਹੀਟ ਐਡਵਾਈਜ਼ਰੀ ਸ਼ੁਰੂ ਕੀਤੀ ਗਈ ਹੈਗੀ ਆ। ਅਗਸਤ 17 ਤੱਕ ਹੀਟ ਐਡਵਾਈਜ਼ਰੀ ਰਹੂਗੀ। ਵੈਲੀ ਦੇ ਵਿੱਚ 100 ਤੋਂ ਲੈ ਕੇ 108 ਡਿਗਰੀ ਤੱਕ ਜਿਹੜਾ ਟੈਂਪਰੇਚਰ ਆ ਉਹ ਚਲੇ ਜਾਊਗਾ। ਥਰਸਡੇ ਨੂੰ ਇਹ ਟੈਂਪਰੇਚਰ ਘਟ ਕੇ 100 ਡਿਗਰੀ ਰਹਿ ਜਾਊਗਾ, ਤੇ ਵੀਕਐਂਡ ਦੇ ਉੱਤੇ ਵੀ ਏਰੀਏ ਦੇ ਵਿੱਚ ਮੀਂਹ ਪੈਣ ਦੇ ਕਾਫੀ ਜਿਹੜੇ ਆਸਾਰ ਬਣੇ ਹੋਏ ਆ। ਜੀ, ਇਹ ਵੀ ਦੱਸ ਦਈਏ ਮੀਂਹ ਦੇ ਅਸਰ ਕਿਉਂ ਆ। ਟ੍ਰੋਪੀਕਲ ਅਨਰੈਸਟ ਜਿਹੜਾ ਹਰੀਕੇਨ ਹਵਾਈ ਦੇ ਵਿੱਚ ਆਇਆ ਸੀ, ਜਿਸ ਨੇ ਅੱਗਾਂ ਨੂੰ ਭਾਂਬੜ ਦੇ ਵਾਂਗ ਉੱਥੇ ਮਚਾਇਆ ਤੇ ਬਹੁਤ ਜ਼ਿਆਦਾ ਨੁਕਸਾਨ ਕੀਤਾ, ਉਹਦਾ ਜਿਹੜਾ ਅਸਰ ਆ, ਹਵਾਵਾਂ ਦਾ ਜਿਹੜਾ ਰੁੱਖ ਬਦਲਦੇ ਹੋਏ ਵੈਸਟ ਕੋਸਟ ਦੇ ਉੱਤੇ ਆਪਣੇ LA ਵਾਲੇ ਸਾਈਡ, ਸਦਰਨ ਕੈਲੀਫੋਰਨੀਆ ਦੇ ਤੱਟ ਤੋਂ ਥੋੜ੍ਹੀ ਦੂਰ ਇੱਕ ਸਟਾਰਮ ਬਰੂ ਕਰ ਰਿਹਾ ਆ, ਬਣ ਰਿਹਾ ਆ, ਜਿਸ ਦਾ ਨਾਮ ਗ੍ਰੈਗ ਜਿਹੜਾ ਉਹ ਦਿੱਤਾ ਗਿਆ ਆ। ਸੈਂਟਰਲ ਪੈਸੀਫਿਕ ਵਾਲੇ ਇਲਾਕੇ ਦੇ ਵਿੱਚ ਇਹ ਲੋ ਪ੍ਰੈਸ਼ਰ ਏਰੀਆ ਲਗਾਤਾਰ ਬਣ ਰਿਹਾ। ਕਹਿੰਦੇ ਵੀ ਇਹਦੇ ਨਾਲ LA, ਲਾਸ ਵੇਗਸ, ਇਹਨਾਂ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਵੀ ਜਿਹੜਾ ਆ ਉਹ ਆ ਸਕਦਾ ਆ। ਸੋ ਇਹਦੇ ਨਾਲ ਆਪਣੇ ਵੀ ਮੌਸਮ ਦੇ ਵਿੱਚ ਥੋੜ੍ਹੀ ਆਪਾਂ ਨੂੰ ਤਬਦੀਲੀ ਦਿਖ ਸਕਦੀ ਆ। ਹਰਜੋਤ ਸਿੰਘ ਜੀ ਨੇ ਹੀਟ ਵੇਵ ਦਾ ਦੱਸਿਆ ਹੀ ਆ। ਸੋ ਆਉਣ ਵਾਲੇ ਸਮੇਂ 'ਚ LA ਵਾਲੇ ਪਾਸੇ ਜਿਹੜਾ ਇਹ ਟ੍ਰੋਪੀਕਲ ਅਨਰੈਸਟ ਦੇ ਚੱਲਦਿਆਂ ਭਾਰੀ ਮੀਂਹ ਜਿਹੜੇ ਉਹ ਆ ਸਕਦੇ ਨੇ। ਅਗਲੀ ਖਬਰ ਵੱਲ ਚਲੀਏ। ਵੇ ਏਰੀਏ ਦੇ ਵਿੱਚ ਅੱਜ ਇੱਕ ਭੂਚਾਲ ਆਇਆ। ਸਭ ਤੋਂ ਪਹਿਲਾਂ ਇਸ ਨੂੰ 3.4 ਮੈਗਨੀਚਿਊਡ ਦੀ ਰੀਡਿੰਗ ਦਿੱਤੀ ਗਈ। ਇਹ ਕਹਿੰਦੇ 7:44 ਤੇ ਅੱਜ ਸਵੇਰੇ ਆਇਆ ਸੀ। ਬਾਅਦ ਦੇ ਵਿੱਚ ਇਸ ਨੂੰ ਡਾਊਨਗ੍ਰੇਡ ਕਰਕੇ 3.0 ਦੇ ਉੱਤੇ ਕਰ ਦਿੱਤਾ ਗਿਆ। ਐਪੀ ਸੈਂਟਰ ਆਲਮੋ ਵਾਲੇ ਏਰੀਏ ਦੇ ਵਿੱਚ ਸੀਗਾ। ਜਿਓਲੋਜੀਕਲ ਸਰਵੇ ਨੇ ਜੋ ਉਹਨਾਂ ਦਾ ਸ਼ੇਕਅਪ ਮੈਪ ਆ, ਉਹਨਾਂ ਨੇ ਇਹ ਦੱਸਿਆ ਵੀ ਕੈਲਬਰਸ ਦਾ ਜੋ ਫਾਲਟ ਆ ਉਹ ਇਸ ਏਰੀਏ ਦੇ ਥਰੂ ਜਾਂਦਾ ਆ। ਕਿਸੇ ਤਰ੍ਹਾਂ ਦੀ ਕੋਈ ਫੱਟੜ ਜਾਂ ਡੈਮੇਜ ਹੋਣ ਦੀ ਕੋਈ ਖਬਰ ਨਹੀਂ ਹੈਗੀ। ਪਰ 8-8:30 ਵਜੇ ਦੇ ਕਰੀਬ ਜੋ ਆਲਮੋ ਵਾਲਾ ਉਹ ਸਾਰਾ ਏਰੀਆ ਹੈਗਾ ਆ, ਲਿਵਰਮੋਰ, ਡਬਲਿਨ, ਲੋਕਾਂ ਨੇ ਕਾਫੀ ਵੱਡਾ ਜਿਹੜਾ ਝਟਕਾ ਆ ਉਹ ਸਵੇਰੇ ਫੀਲ ਕੀਤਾ ਹੈ।